ਨੂੰ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਈ ਦੀ 16 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਜਿੰਦਰ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਅਪਡੇਟ ਅਮਰੀਕਾ ਦੇ ਵਿੱਚ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਹਾਊਸ ਸਪੀਕਰ ਕੈਵਨ ਮਕਾਰਥੀ ਹੁਣੀ ਮਿਲ ਰਹੇ ਆ। ਜੋ ਉਹਨਾਂ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਬਾਹਰ ਆਈ ਆ, ਉਹਦੇ ਵਿੱਚ ਇਹ ਦੱਸਿਆ ਗਿਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਏਸ਼ੀਆ ਨੂੰ ਜਾਣਾ ਸੀ ਤੇ ਉਹਨਾਂ ਨੇ ਆਪਣਾ ਟ੍ਰਿਪ ਆ ਉਹਨੂੰ ਸ਼ਾਰਟ ਕਰ ਲਿਆ ਹੈਗਾ, ਕਿਉਂਕਿ ਡੈਪਟ ਸੀਲਿੰਗ ਨੂੰ ਇਨਕਰੀਜ਼ ਕਰਨ ਵਾਲਾ ਮੁੱਦਾ ਆ, ਇਹ ਬਹੁਤ ਇੰਪੋਰਟੈਂਟ ਹੈਗਾ। ਕੈਮਰਨ ਮਕਾਰਥੀ ਜੋ ਹਾਊਸ ਸਪੀਕਰ ਆ, ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਭਈ ਹਜੇ ਅਸੀਂ ਬਹੁਤ ਦੂਰ ਹੈਗੇ ਆ ਦੋਨੋਂ ਪਾਰਟੀਆਂ ਐਗਰੀਮੈਂਟ ਤੇ, ਪਰ ਡਿਫੀਕਲਟ ਨਹੀਂ ਹੈਗਾ, ਔਖਾ ਨਹੀਂ ਹੈਗਾ ਇਸ ਐਗਰੀਮੈਂਟ ਤੇ ਪਹੁੰਚਣ ਦੇ ਲਈ। ਹੋਪਫੁਲੀ ਇਸ ਹਫ਼ਤੇ ਦੇ ਅਖੀਰ ਤੱਕ ਇਹ ਐਗਰੀਮੈਂਟ ਹੋ ਜਾਊਗਾ। ਡੈਮੋਕ੍ਰੇਟਸ ਇੰਨੇ ਜ਼ਿਆਦਾ ਪੋਜ਼ਿਟਿਵ ਨਹੀਂ ਸੀ ਟਾਈਮ ਫਰੇਮ ਦੇ ਵਿੱਚ, ਪਰ ਰਿਪਬਲਿਕਨਸ ਥੋੜੇ ਹੋਪਫੁਲ ਲੱਗਦੇ ਹੈਗੇ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਵੀ ਹਜੇ ਕਾਫੀ ਕੰਮ ਇਹਦੇ ਉੱਤੇ ਹੋਣ ਵਾਲਾ ਹੈਗਾ ਆ। ਉਹ ਇੱਕ ਯੂਸ਼ ਅਮਰੀਕਨ ਦੀ ਈਵੈਂਟ ਚੱਲ ਰਹੀ ਸੀ ਜਿਹਨੂੰ ਐਡਰੈਸ ਕਰਨ ਗਏ ਸੀ। ਉਸ ਤੋਂ ਬਾਅਦ ਉਹਨਾਂ ਨੂੰ ਜੋ ਕੁਐਸਚਨ ਆ ਉਹ ਪੁੱਛਿਆ ਗਿਆ ਸੀ। ਲਗਭਗ 1 ਘੰਟੇ ਦੇ ਕਰੀਬ ਕੈਵਨ ਮਕਾਰਥੀ, ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ, ਸੈਨੇਟ ਰਿਪਬਲਿਕਨ ਲੀਡਰ ਮਿਚ ਮੈਕੋਨਲ, ਹਾਊਸ ਡੈਮੋਕ੍ਰੈਟਿਕ ਲੀਡਰ ਹਕੀਮ ਜੈਫਰੀਜ਼, ਇਹ ਸਾਰਿਆਂ ਦੀ ਮੀਟਿੰਗ ਹੋਈ ਹੈਗੀ ਆ। ਜੀ ਬਿਲਕੁਲ। ਸੋ ਪੋਜ਼ੀਟਿਵ ਸਿਗਨਲ ਜਿਹੜੇ ਆ ਕਹਿੰਦੇ ਵੀ ਆ ਰਹੇ ਨੇ ਅੱਜ ਦੀਆਂ ਇਸ ਨੈਗੋਸੀਏਸ਼ਨ ਤੋਂ ਬਾਅਦ ਦੇ ਵਿੱਚ। ਵਰਕ ਰਿਕੁਆਇਰਮੈਂਟ ਦੇ ਉੱਤੇ ਅਜੇ ਵੀ ਜਿਹੜਾ ਲੈਫਟ ਵਾਲੇ ਡੈਮੋਕ੍ਰੇਟਸ ਵਾਲੇ ਸਾਰੇ ਉਸ ਦੇ ਉੱਤੇ ਨਹੀਂ ਮੰਨ ਰਹੇ, ਤੇ ਮਕਾਰਥੀ ਹੁਣਾਂ ਨੇ ਬਾਰ-ਬਾਰ ਕਿਹਾ ਆ ਵੀ ਇਹ ਫਾਈਨਲ ਡੀਲ ਦੇ ਵਿੱਚ ਇਨਕਲੂਡ ਹੋਣਾ ਚਾਹੀਦਾ ਆ। ਸੈਨੇਟਰ ਜੌਨ ਫੈਟਰਮੈਨ ਪੈਂਸਿਲਵੇਨੀਆ ਤੋਂ ਤੇ ਐਲਿਜ਼ਾਬੈਥ ਵਾਰਨ ਆ, ਇਹਨਾਂ ਦੋਨਾਂ ਨੇ ਹੀ ਇਹਨਾਂ ਪ੍ਰਪੋਜ਼ਲਸ ਦੀ ਜਿਹੜੀ ਆਲੋਚਨਾ ਆ ਉਹ ਕੀਤੀ ਆ, ਤੇ ਉਹਨਾਂ ਨੇ ਕਿਹਾ ਵੀ ਜੇ ਇਹ ਡੀਲ ਹਾਊਸ ਦੇ ਵਿੱਚ ਕਰ ਵੀ ਲੈਂਦੇ ਆ ਤੇ ਉਹ ਪਾਸ ਹੋ ਕੇ ਸਾਡੇ ਤੱਕ ਪਹੁੰਚਦੀ ਆ ਤੇ ਅਸੀਂ ਇਸ ਦੇ ਉਲਟ ਵੋਟ ਪਾਵਾਂਗੇ। ਜੇ ਇੱਦਾਂ ਹੁੰਦਾ ਆ ਤਾਂ ਡੈਮੋਕ੍ਰੇਟਸ ਦੀ ਜਿਹੜੀ ਸਪੋਰਟ ਹੈ ਇਸ ਐਗਰੀਮੈਂਟ ਦੇ ਉੱਤੇ ਹੋਰ ਘਟ ਸਕਦੀ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਨੇ ਇੱਕ ਨਵੇਂ ਬਿੱਲ ਨੂੰ ਸਾਈਨ ਕੀਤਾ ਜਿਸ ਦੇ ਨਾਲ ਇਸ ਟਾਈਮ ਮਾੜੀ ਸਥਿਤੀ 'ਚ ਚੱਲ ਰਹੇ ਹਸਪਤਾਲ, ਖਾਸ ਕਰਕੇ ਆਰਥਿਕ ਤੌਰ ਦੇ ਉੱਤੇ ਜਿਹੜੇ ਸਟਰਗਲ ਕਰ ਰਹੇ ਆ, ਉਹਨਾਂ ਦੇ ਲਈ ਲੋਨ ਪ੍ਰੋਗਰਾਮ ਕ੍ਰੀਏਟ ਕੀਤਾ ਜਾਊਗਾ। ਨਾਨ ਪ੍ਰੋਫਿਟ ਤੇ ਜਾਂ ਫਿਰ ਜਿਹੜੇ ਪਬਲਿਕ ਹਸਪਤਾਲ ਆ ਉਹਨਾਂ ਨੂੰ ਇੰਟਰਸਟ ਫ੍ਰੀ ਲੋਨਸ ਜਿਹੜੇ ਆ ਦਿੱਤੇ ਜਾਣਗੇ। ਮਡੇਰਾ ਦੇ ਵਿੱਚ ਬੀਤੇ ਦਿਨੀ ਕਮਿਊਨਿਟੀ ਹਸਪਤਾਲ ਆ ਉਹ ਬੰਦ ਕਰ ਦਿੱਤਾ ਗਿਆ ਸੀ। ਹੁਣ ਕਹਿੰਦੇ ਵੀ ਮਡੇਰਾ ਕਾਉਂਟੀ ਇਸ ਨੂੰ ਖੁਦ $1 ਲੱਖ ਉਹ ਦੇਵੇਗੀ ਤਾਂ ਜੋ ਹਸਪਤਾਲ ਦਾ ਜਿਹੜਾ ਲਾਇਸੈਂਸ ਆ ਉਸ ਨੂੰ ਰੀਨਿਊ ਕੀਤਾ ਜਾਵੇ। ਗਵਰਨਰ ਨਿਊਸਮ ਨੇ ਇਸ ਬਿੱਲ ਨੂੰ ਪ੍ਰਪੋਜ਼ ਕੀਤਾ ਜਿਹੜਾ AB ਤੇ SB 112 ਬਿੱਲ ਜਿਸ ਦਾ ਨਾਮ ਸੀਗਾ। ਅਰਲੀ ਐਕਸ਼ਨ ਟ੍ਰੇਲਰ ਬਿਲਸ ਇਸ ਨੂੰ ਰੱਖਿਆ ਗਿਆ ਆ, ਜਿਸ ਦੇ ਵਿੱਚ ਘੱਟੋ ਘੱਟ $150 ਮਿਲੀਅਨ ਇੰਟਰਸਟ ਫ੍ਰੀ ਲੋਨਸ ਦੇ ਵਿੱਚ ਸਾਈਡ ਤੇ ਰੱਖਿਆ ਜਾਊਗਾ, ਜਿਹੜੇ ਆਰਥਿਕ ਤੌਰ ਦੇ ਉੱਤੇ ਸਟਰਗਲ ਕਰ ਰਹੇ ਹਸਪਤਾਲ ਆ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ। ਡਿਸਟ੍ਰੈਸਡ ਹਸਪੀਟਲ ਲੋਨ ਪ੍ਰੋਗਰਾਮ ਇਸ ਨੂੰ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਹੈਲਥ ਕੇਅਰ ਐਕਸੈਸ ਤੇ ਇਨਫੋਰਮੇਸ਼ਨ ਉਹ ਰਨ ਕਰਨਗੇ, ਜਿਸ ਦੇ ਵਿੱਚ ਇਹ ਅਜੇ ਪ੍ਰੋਸੈਸ ਤਿਆਰ ਕਰ ਰਹੇ ਆ ਜਿਹੜੇ ਐਲੀਜੀਬਿਲਟੀ ਕ੍ਰਾਈਟੀਰੀਆ ਹਸਪਤਾਲਾਂ ਦੇ ਲਈ ਇਸ ਲੋਨ ਨੂੰ ਅਪਲਾਈ ਕਰਨ ਦੇ ਲਈ। ਸਟੇਟ ਸੈਨੇਟਰ ਕੈਬਲੇਰੋ ਦੇ ਨਾਲ ਉਹਨਾਂ ਦੇ ਜਿਹੜੇ ਨਾਲ ਦੇ ਜਿਹੜੇ ਸਾਥੀ ਸੀਗੇ, ਕੋਲੀਗ ਸੀਗੇ, ਉਹਨਾਂ ਨੇ ਕਹਿੰਦੇ ਵੀ ਦਸੰਬਰ ਦੇ ਵਿੱਚ ਇਸ ਦੇ ਉੱਤੇ ਕੰਮ ਸ਼ੁਰੂ ਕੀਤਾ ਸੀਗਾ। ਤੇ ਅਸੈਂਬਲੀ ਮੈਂਬਰ ਜਿਹੜੀ ਐਸਮਰਾਲਡਾ ਸੋਰੀਆ ਕੋ ਆਥਰ ਇਸ ਬਿੱਲ ਦੀ, ਉਸਨੇ ਇਹ ਆਖਿਆ ਵੀ ਮਡੇਰਾ ਕਾਉਂਟੀ ਦੇ ਇਸ ਕਮਿਊਨਿਟੀ ਹਸਪਤਾਲ ਨੂੰ ਇੱਕ ਇਹ ਲਾਈਫ ਲਾਈਨ ਦੇ ਵਜੋਂ ਕੰਮ ਆਵੇਗਾ। ਜੀ
ਜੇ ਮੈਡੀਕਲ ਫੀਲਡ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਸੈਨ ਹੋਜ਼ੇ ਦੇ 2 ਵੱਡੇ ਹਸਪਤਾਲ ਜੋ ਆ, ਉਹਨਾਂ ਦੇ ਵਰਕਰਸ ਸਟ੍ਰਾਈਕ ਕਰ ਰਹੇ ਆ ਕੱਲ੍ਹ ਤੋਂ, ਜਾਣੀ ਕਿ ਮੰਡੇ ਤੋਂ। ਉਹਨਾਂ ਦੇ ਵਿੱਚ ਨਰਸਿੰਗ ਅਸਿਸਟੈਂਟਸ, ਟੈਕਨੀਸ਼ੀਅਨ, ਰੈਸਪੀਰੇਟਰੀ ਥੈਰੇਪਿਸਟ, ਕੁਕਸ, ਇਹ ਜੋ ਗੁੱਡ ਸਮਾਰਿਟਨ ਹਸਪੀਟਲ ਤੇ ਰੀਜਨਲ ਮੈਡੀਕਲ ਸੈਂਟਰ, ਦੋਨਾਂ ਦੇ ਹੀ ਵਰਕਰਸ ਇਸ ਟਾਈਮ ਸਟ੍ਰਾਈਕ ਦੇ ਉੱਤੇ ਹੈਗੇ ਆ। ਕਹਿੰਦੇ ਪਈ ਕੋਈ ਟੈਕ ਕੰਮ ਕਰਨ ਵਾਲਾ ਨਹੀਂ ਸੀ। ਕੱਲ੍ਹ ਜਿਹੜੀ ਸਵੇਰ ਦੀ ਸ਼ਿਫਟ ਸੀ ਉਹਦੇ ਵਿੱਚ 25 ਪੇਸ਼ੈਂਟ ਇੱਕ ਯੂਨਿਟ ਦੇ ਵਿੱਚ ਪਏ ਹੋਏ ਸੀਗੇ। 97% ਯੂਨੀਅਨ ਦੇ ਜੋ ਮੈਂਬਰਸ ਆ, ਉਹਨਾਂ ਨੇ ਵੋਟ ਪਾ ਕੇ ਅਪਰੂਵਲ ਦਿੱਤੀ ਆ। 3000 ਦੇ ਕਰੀਬ SEUI ਯੂਨਾਈਟਿਡ ਹੈਲਥ ਕੇਅਰ ਵਰਕਰਸ ਜੋ ਸਟ੍ਰਾਈਕ ਤੇ ਜਾ ਰਹੇ ਹੈਗੇ ਆ। ਸੋ ਇਹ ਆਪਣੀ ਸੈਲਰੀ ਨੂੰ ਲੈ ਕੇ, ਹੋਰ ਜੋ ਬੈਨੀਫਿਟਸ ਆ ਉਹਨਾਂ ਨੂੰ ਲੈ ਕੇ ਸਟ੍ਰਾਈਕ ਕਰ ਰਹੇ ਹੈਗੇ। ਥਰੋਨਸ ਦੀ ਬਦਨਾਮ CEO ਐਲਿਜ਼ਾਬੈਥ ਹੋਮਜ਼ ਇੱਕ ਵਾਰੀ ਫਿਰ ਆਪਣੀ ਪ੍ਰਿਜ਼ਨ ਟਾਈਮ ਆ ਉਸ ਨੂੰ ਅੱਗੇ ਪਾਉਣ ਦੇ ਵਿੱਚ ਕਾਮਯਾਬ ਰਹੀ ਆ। ਕੱਲ ਥਰੋਨਸ ਦੀ ਜਿਹੜੀ CEO ਐਲਿਜ਼ਾਬੈਥ ਹੋਮਜ਼ ਦੇ ਲਾਇਰ ਆ, ਉਹਨਾਂ ਨੇ ਇੱਕ ਨਵਾਂ ਮੋਸ਼ਨ ਅਪੀਲ ਦੇ ਰੂਪ ਦੇ ਵਿੱਚ ਇਸ ਦੀ ਫਰਾਡ ਕਨਵਿਕਸ਼ਨ ਦੇ ਉਲਟ ਪਾਇਆ ਸੀ, ਜਿਸ ਦੇ ਲਈ ਜਵਾਬ ਦੇਣ ਨੂੰ ਸਟੇਟ ਨੂੰ 21 ਦਿਨ ਲੱਗ ਸਕਦੇ ਆ। 21 ਦਿਨਾਂ ਜਿਹੜੇ ਉਹਨਾਂ ਨੂੰ ਮਿਲਣਗੇ। ਤੇ ਇੱਕ ਵਾਰੀ ਫੇਰ ਕਹਿ ਸਕਦੇ ਹਾਂ ਵੀ ਹੋਮਜ਼ ਦੇ ਲਾਇਰ ਨੂੰ 21 ਦਿਨ ਜਿਹੜੇ ਮਿਲ ਗਏ ਆ ਫਾਈਨਲ ਰਿਸਪੌਂਸ ਦੇਣ ਦੇ ਲਈ। ਤੇ ਇਸ ਦੇ ਨਾਲ ਕਹਿੰਦੇ ਵੀ ਜੇ ਇਹਦੀ ਟਾਈਮ ਲਾਈਨ ਆ 11 ਸਾਲਾਂ ਦੀ ਜਿਹੜੀ ਇਸਨੇ ਪ੍ਰਿਜ਼ਨ ਸੈਂਟੈਂਸ ਸ਼ੁਰੂ ਹੋਣੀ ਹੈ ਇਸਦੀ, ਉਹ ਫਿਰ ਲੇਟ ਜੂਨ ਤੱਕ ਪਹੁੰਚ ਜਾਊਗੀ। ਫੈਡਰਲ ਜੂਰੀ ਨੇ ਸੈਨ ਹੋਜ਼ੇ ਦੇ ਵਿੱਚ ਐਲਿਜ਼ਾਬੈਥ ਹੋਮਜ਼ ਨੂੰ 4 ਕਾਊਂਟ ਆਫ ਡੀਫਰਾਡਿੰਗ ਇਨਵੈਸਟਰਸ ਫੇਲਡ ਬਲੱਡ ਟੈਸਟਿੰਗ ਕੰਪਨੀ ਜਿਹੜੀ ਇਹਦੀ ਥਰਨਸ ਆ ਉਸ ਦੇ ਤਹਿਤ ਦੋਸ਼ੀ ਪਾਇਆ ਸੀਗਾ। ਸੋ 2021 ਦੇ ਵਿੱਚ ਇਸ ਦਾ ਜਿਹੜਾ ਟਰਾਇਲ ਆ ਉਹ ਸ਼ੁਰੂ ਹੋਇਆ ਸੀ। ਜੀ, ਮਦਰਸ ਡੇ ਦੇ ਦੌਰਾਨ ਸਦਰਨ ਕੈਲੀਫੋਰਨੀਆ ਦੇ ਵਿੱਚ ਐਨਾਹਿਮ ਫੈਮਿਲੀ ਦੇ 3 ਜਾਣਿਆਂ ਦੀ ਮੌਤ ਹੋ ਗਈ, ਮਦਰ ਤੇ 2 ਦੇ ਬੱਚੇ। ਇਹ ਰਿਵਰ ਸਾਈਡ ਕਾਉਂਟੀ ਦੇ ਵਿੱਚ ਸਾਰਾ ਕੁਝ ਵਾਪਰਿਆ ਤੇ ਇਹਨਾਂ ਨੂੰ ਆਇਡੈਂਟੀਫਾਈ ਵੀ ਕਰ ਦਿੱਤਾ ਗਿਆ ਹੈਗਾ। ਕ੍ਰੈਸ਼ 7:30 ਵਜੇ ਦੇ ਕਰੀਬ ਸਵੇਰੇ ਐਤਵਾਰ ਨੂੰ I-10 ਜੋ ਕਿ ਹੌਗਨ ਲੇਹਮਨ ਵੇ ਵਾਈਟ ਵਾਟਰ ਏਰੀਆ ਆ ਰਿਵਰ ਸਾਈਡ ਕਾਉਂਟੀ ਦਾ, ਉੱਥੇ ਵਾਪਰਿਆ ਹੈਗਾ ਆ। ਜੇਸਨ ਮੌਂਟੇਜ਼ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਜੋ ਆਫੀਸਰ ਆ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ 2 ਕਾਰਾਂ, ਜਿਹਦੇ ਵਿੱਚ ਇੱਕ ਬਲੈਕ ਕਾਲੇ ਰੰਗ ਦੀ ਟੈਸਲਾ ਸੀ ਤੇ ਇੱਕ ਸ਼ੈਵੀ ਸਵਰਬਨ ਸੀ, ਇਹ ਟਰੈਵਲ ਕਰ ਰਹੇ ਸੀ ਈਸਟ ਬਾਉਂਡ ਹਾਈਵੇ 10 ਦੇ ਉੱਤੇ। ਤੇ ਜਦੋਂ ਇੱਕ ਕਾਰ ਨੇ ਲੇਨ ਚੇਂਜ ਕੀਤੀ ਤੇ ਉਹਦਾ ਜਿਹੜਾ ਫਰੰਟ ਲੈਫਟ ਆ ਉਹ ਟੈਸਲਾ ਦੇ ਨਾਲ ਟਕਰਾ ਗਿਆ ਤੇ ਜੋ ਸਵਰਬਨ ਸੀ ਉਹਦਾ ਜਿਹੜਾ ਕੰਟਰੋਲ ਸੀ ਉਹ ਲੋਸਟ ਹੋ ਗਿਆ ਤੇ ਕਾਰ ਜੋ ਆ ਫਲਿੱਪ ਕਰ ਗਈ ਤੇ ਮੌਕੇ ਦੇ ਉੱਤੇ ਹੀ 31 ਸਾਲਾਂ ਦੀ ਸਸੀਲੀਆ ਵਾਲਾ ਲੋਬਸ ਐਨਾਹਿਮ ਤੋਂ, 12 ਸਾਲਾਂ ਦੀ ਉਹਦੀ ਇੱਕ ਬੱਚੀ, 8 ਸਾਲਾਂ ਦੀ ਬੱਚੀ, 3 ਜਣਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਜੀ, ਲਾਸ ਐਂਜਲਸ ਦਾ ਰਿਚਰਡ ਰॉयडन ਜਿਹੜਾ ਚੈਂਬਰਲਿਨ 53 ਸਾਲਾਂ ਦਾ, ਉਸ ਨੂੰ LA ਦੀ ਫੈਡਰਲ ਕੋਰਟ ਨੇ 2.5 ਸਾਲ ਦੀ ਸਜ਼ਾ ਸੁਣਾਈ ਆ। ਇਸ ਬੰਦੇ ਦੇ ਉੱਤੇ ਇਹ ਦੋਸ਼ ਸੀਗਾ ਵੀ ਇਸਨੇ BB ਗਨਸ ਦੇ ਨਾਲ ਜਿਹੜੀ ਕੈਲੀਫੋਰਨੀਆ ਦੀ ਪਲੈਨਡ ਪੇਰੈਂਟਹੁੱਡ ਕਲੀਨਿਕ ਆ ਉਸ ਉੱਤੇ ਕਈ ਵਾਰ, ਇਨਫੈਕਟ 11 ਵਾਰ ਹਮਲਾ ਕੀਤਾ। ਇਹ ਪੈਸਾਡੀਨਾ ਦੇ ਵਿੱਚ ਪਲੈਨਡ ਪੇਰੈਂਟਹੁੱਡ ਦੀ ਫੈਸਿਲਿਟੀ ਸਥਿਤ ਸੀ ਜੂਨ 2020 ਤੋਂ ਮਈ 2021 ਦੇ ਦਰਮਿਆਨ। ਕਿਸੇ ਦੇ ਸੱਟ ਚੋਟ ਤਾਂ ਨਹੀਂ ਲੱਗੀ, ਪਰ ਕਹਿੰਦੇ ਵੀ ਜਿਹੜਾ ਸਟਾਫ ਸੀਗਾ ਉੱਥੇ ਕੰਮ ਕਰਨ ਵਾਲਾ ਉਹ ਡਰਿਆ ਸੀ ਤੇ ਬਿਲਡਿੰਗ ਨੂੰ ਵੀ ਕਹਿੰਦੇ ਨੁਕਸਾਨ ਪਹੁੰਚਿਆ। 7 ਮਈ 2021 ਨੂੰ ਚੈਂਬਰਲਿਨ ਨੂੰ ਪੈਸਾਡੀਨਾ ਦੀ ਪੁਲਿਸ ਨੇ ਰੋਕਿਆ ਤੇ ਉਸਦੇ ਕੋਲ 8 BB ਗਨਸ ਮਿਲੀਆਂ ਤੇ ਬੈਕਪੈਕ ਦੇ ਵਿੱਚ ਇੱਕ 22 ਕੈਲੀਬਰ ਪਿਸਟਲ, ਲੋਡਡ ਪਿਸਟਲ ਵੀ ਬਰਾਮਦ ਹੋਈ ਸੀ। US ਅਟਾਰਨੀ ਆਫਿਸ ਨੇ ਆਖਿਆ ਵੀ ਇਹ ਐਰੀਜ਼ੋਨਾ ਦੇ ਵਿੱਚ 2012 ਦੇ ਵਿੱਚ ਪਹਿਲਾਂ ਵੀ ਇੱਕ ਫੈਲਨੀ ਦੇ ਤਹਿਤ ਕਨਵਿਕਟ ਹੋ ਚੁੱਕਾ ਆ, ਜਿਸ ਦੇ ਵਿੱਚ ਨਸ਼ੀਲੇ ਪਦਾਰਥ ਦੀ ਟਰਾਂਸਪੋਰਟੇਸ਼ਨ ਦੇ ਦੋਸ਼ ਇਸ ਉੱਤੇ ਲੱਗੇ ਸੀ। ਦਸੰਬਰ 2020 ਦੇ ਵਿੱਚ ਇਸ ਨੇ ਆਪਣੀ ਗਲਤੀ ਨੂੰ ਕਬੂਲਿਆ ਸੀਗਾ ਤੇ ਜਿਹੜਾ ਫੈਡਰਲ ਫਰੀडम ਆਫ ਐਕਸੈਸ ਟੂ ਕਲੀਨਿਕ ਐਂਟਰੈਂਸ ਐਕਟ ਆ ਉਸ ਦੀ ਵਾਇਲੇਸ਼ਨ ਦੇ ਤਹਿਤ ਹੁਣ ਇਸ ਨੂੰ 2.5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਆ। ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਮੌਸਮ ਨੂੰ ਲੈ ਕੇ ਬੜਾ ਅਨਯੂਜੂਅਲ ਮੌਨਸੂਨ ਵੈਦਰ ਸਦਰਨ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ, ਜੋ ਕਿ ਕਹਿੰਦੇ ਪਈ ਪਹਾੜੀਆਂ ਦੇ ਵਿੱਚ ਕਾਫੀ
ਥੰਡਰ ਸਟਾਰਮ ਲੈ ਕੇ ਆ ਰਿਹਾ ਹੈਗਾ ਇਹ ਪੂਰਾ ਹੀ ਹਫ਼ਤਾ ਜੋ ਸੈਨ ਗੈਬਰੀਅਲ ਮਾਊਂਟੇਨਸ ਆ ਉਹਨਾਂ ਦੇ ਉਹ ਸਾਰੇ ਏਰੀਏ ਦੇ ਵਿੱਚ ਵਾਪਰ ਰਿਹਾ ਹੈਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਮੌਨਸੂਨ ਫਲੋ ਬੜਾ ਕਮਜ਼ੋਰ ਹੈਗਾ। ਆਉਣ ਵਾਲੇ ਦਿਨਾਂ ਦੇ ਵਿੱਚ ਮੋਇਸਚਰ ਤੇ ਮੱਘੀ ਵੈਦਰ ਜੋ ਗਲਫ ਆਫ ਕੈਲੀਫੋਰਨੀਆ ਨੂੰ ਆ ਰਿਹਾ ਆ ਇਹ ਕਾਫੀ ਅਸਰ ਕਰੂਗਾ। ਨੈਸ਼ਨਲ ਵੈਦਰ ਸਰਵਿਸ ਆਕਸਫੋਰਡ ਨੇ ਇਹ ਦੱਸਿਆ ਹੈਗਾ। ਯੂਜ਼ਲੀ ਸਦਰਨ ਕੈਲੀਫੋਰਨੀਆ 'ਚ ਮੌਨਸੂਨ ਸੀਜ਼ਨ ਮਿਡ ਜੁਲਾਈ ਤੋਂ ਸਤੰਬਰ ਤੇ ਹੁੰਦਾ ਆ, ਪਰ ਇਸ ਵਾਰ ਇਹ ਅਰਲੀ ਆ ਗਿਆ ਹੈਗਾ। ਇਸ ਤੋਂ ਬਿਨਾਂ ਇੱਕ ਜੋ ਸਨੋ ਮੈਲਟ ਦੀ ਗੱਲਬਾਤ ਕਰਦੇ ਜਾਈਏ, ਇਹ ਕਹਿੰਦੇ ਵੀ ਹਿਸਟੋਰਿਕ ਸਨੋ ਮੈਲਟ ਹੋਊਗੀ ਜਿਹਦੇ ਨਾਲ ਫਲੱਡਿੰਗ ਤਾਂ ਆਣੀ ਆ। ਇਹ ਹੁਣ ਕਨਫਰਮ ਕਰ ਦਿੱਤਾ ਨੈਸ਼ਨਲ ਵੈਦਰ ਸਰਵਿਸ ਨੇ। ਕਹਿੰਦੇ ਵੀ 55 ਬਿਲੀਅਨ ਟਨ ਸਨੋ ਪਹਾੜੀਆਂ ਦੇ ਵਿੱਚ ਪਈ ਹੋਈ ਹੈਗੀ ਆ ਤੇ ਇਹ ਸਾਰਾ ਵੀਕ ਖਾਸ ਕਰਕੇ ਸੈਂਟਰ ਵੈਲੀ ਦੇ ਵਿੱਚ ਵੀ 90 ਤੋਂ 95 ਡਿਗਰੀ 99 ਡਿਗਰੀ ਤੱਕ ਟੈਂਪਰੇਚਰ ਹੋਊਗਾ ਜਿਹਦੇ ਨਾਲ ਸਨੋ ਬਹੁਤ ਜਲਦੀ ਮੈਲਟ ਹੋਊਗੀ। ਪਿਛਲੇ ਦਿਨਾਂ 'ਚ ਯੋਸੇਮਿਟੀ ਨੈਸ਼ਨਲ ਪਾਰਕ ਦੇ ਵੀ ਕਈ ਏਰੀਏ ਬੰਦ ਕਰ ਦਿੱਤੇ ਗਏ ਸੀਗੇ। ਖਾਸ ਕਰਕੇ ਜਿਹੜੇ ਲੋਕ ਉੱਥੇ ਜਾਂਦੇ ਆ, ਸੌਂਦੇ ਵਗੈਰਾ ਹੈਗੇ, ਕੈਂਪਿੰਗ ਕਰਦੇ ਆ, ਉਹ ਤਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਸੋ ਸਨੋ ਮੈਲਟ ਬੜੀ ਤੇਜ਼ੀ ਦੇ ਨਾਲ ਹੋਣ ਜਾ ਰਹੀ ਆ ਜਿਹਦੇ ਨਾਲ ਫਲੱਡਿੰਗ ਦੇ ਪੂਰੇ ਚਾਂਸ ਬਣੇ ਹੋਏ ਹੈਗੇ ਆ। ਜੀ। ਇਸੇ ਦਰਮਿਆਨ ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਹੈ ਵੀ ਤੇਜ਼ ਵਹਾਅ ਜਿਹੜੇ ਦਰਿਆਵਾਂ ਦੇ ਚੱਲ ਰਹੇ ਆ। ਪਲੇਸਰ ਕਾਊਂਟੀ ਦੇ ਵਿੱਚ 2 ਬੰਦੇ ਰੁੜ ਗਏ ਦਰਿਆ ਦੇ ਵਿੱਚ। ਇਸ ਤੋਂ ਬਾਅਦ 'ਚ ਪਲੇਸਰ ਕਾਊਂਟੀ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਦਰਿਆਵਾਂ ਵਿੱਚ ਸਵਿਮਿੰਗ ਕਰਨ ਤੋਂ ਰੋਕਿਆ ਆ, ਵਰਜਿਤ ਜਿਹੜਾ ਉਹ ਕੀਤਾ ਆ। ਮੈਮੋਰੀਅਲ ਡੇ ਆ ਰਿਹਾ ਆ, ਲੋਕ ਬਹੁਤ ਸਾਰੇ ਘੁੰਮਣ ਫਿਰਨ ਦੇ ਲਈ ਜਾਂਦੇ ਨੇ, ਪਰ ਭਾਈ ਬਚਾਅ ਜਿਹੜਾ ਉਹ ਰੱਖਣਾ ਆ। 2 ਲੋਕ ਕਹਿੰਦੇ ਆ ਵੀ ਇਸ ਦਰਿਆ ਦੇ ਜਿਹੜੇ ਕਰੰਟਸ ਆ ਤੇਜ਼ ਵਹਾਅ ਦੇ ਵਿੱਚ ਰੁੜ ਗਏ ਸੀਗੇ। ਇਹ ਐਤਵਾਰ ਦੀ ਸ਼ਾਮ ਨੂੰ ਕੋਲਫੈਕਸ ਏਰੀਏ ਦੇ ਵਿੱਚ ਪਲੇਸਰ ਕਾਊਂਟੀ 'ਚ ਵਾਪਰਿਆ ਤਕਰੀਬਨ 4:30 ਵਜੇ। ਸੋ ਨਾਰਥ ਫੋਰਕ ਅਮਰੀਕਨ ਰਿਵਰ ਉੱਥੇ ਇਹ 2 ਜਣੇ ਰੁੜ ਗਏ ਸੀਗੇ। ਸੋ ਇਹ ਧਿਆਨ ਬਹੁਤ ਜ਼ਿਆਦਾ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਤੇ ਮੈਸੇਜ ਕਹਿੰਦੇ ਵੀ ਸਾਡਾ ਸਿੰਪਲ ਹੀ ਆ, ਪਲੀਜ਼ ਸਟੇ ਆਊਟ ਆਫ ਰਿਵਰ ਬਿਕੋਜ਼ ਦਿਸ ਈਅਰ ਇਜ਼ ਡਿਫਰੈਂਟ। ਬਿਗ ਮੈਲਟ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ। ਕਿੰਗਸ ਰਿਵਰ ਇਧਰਲੇ ਪਾਸੇ ਜਿਹੜੇ ਵੈਲੀ ਦੇ ਵਿੱਚ ਟੁਲੈਰੀ ਬੇਸਿਨ ਲਗਾਤਾਰ ਐਵਰੀਡੇ ਫਿਊ ਇੰਚਜ਼ ਜਿਹੜੇ ਸੈਂਟੀਮੀਟਰ ਤੋਂ ਇੰਚਜ਼ ਐਵਰੀਡੇ ਜਿਹੜਾ ਉਹ ਵੱਧ ਰਿਹਾ ਆ। ਪਾਣੀ ਕਾਫੀ ਜ਼ਿਆਦਾ ਜਿਹੜਾ ਇਕੱਠਾ ਹੋ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਜੋ ਟੀਨਏਜਰ ਬੱਚੇ ਆ 18 ਸਾਲ ਤੋਂ ਘੱਟ ਉਮਰ ਦੇ, ਖਾਸ ਕਰਕੇ ਸੈਕਰਾਮੈਂਟੋ ਏਰੀਏ 'ਚ ਬਹੁਤ ਸ਼ੂਟਿੰਗ ਉਹਨਾਂ ਦੀ ਚੱਲ ਰਹੀ ਆ। ਕਈ ਸਟੋਰਾਂ ਦੇ ਉੱਤੇ ਵੀ ਉਹ ਸ਼ੂਟਿੰਗ ਕਰਦੇ ਆ ਤੇ ਚੋਰੀ ਕਰਦੇ ਹੈਗੇ ਆ। ਹੁਣ ਇੱਕ ਬੈਕਾਵਿਲ ਤੋਂ ਵੀ ਖਬਰ ਆ ਰਹੀ ਆ ਵੀ 2 ਟੀਨੇਜ ਬੱਚਿਆਂ ਨੂੰ ਅਰੈਸਟ ਕੀਤਾ ਗਿਆ ਆ। ਉਹਨਾਂ ਨੇ 16 ਸਾਲ ਦੇ ਇੱਕ ਬੱਚੇ ਨੂੰ ਬੈਕਾਵਿਲ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਮਈ 11 ਨੂੰ 6:30 ਵਜੇ ਦੇ ਕਰੀਬ ਸ਼ਾਮ ਨੂੰ। ਮੀਡੋਜ਼ ਡਰਾਈਵ ਦੇ ਸਟਰੀਟ ਆ ਉਹਦੇ ਉੱਤੇ ਸਾਰਾ ਕੁਝ ਵਾਪਰਿਆ। ਜਿਸ ਨੂੰ ਆਇਡੈਂਟੀਫਾਈ ਕੀਤਾ ਗਿਆ ਆ ਉਸ ਦਾ ਨਾਮ ਮੈਟੀਓ ਬਲੇਹੋ ਕਰਕੇ ਦੱਸਿਆ ਗਿਆ ਜੋ ਕਿ ਸੈਕਰਾਮੈਂਟੋ ਤੋਂ ਬਿਲੋਂਗ ਕਰਦਾ ਹੈਗਾ। 17 ਸਾਲਾਂ ਦਾ ਇੱਕ ਹੋਰ ਬੱਚਾ ਸੀ ਜਿਹਦੇ ਨਾਲ ਉਹਦੀ ਜਿਹੜੀ ਆਲਟਰਕੇਸ਼ਨ ਹੋਈ ਸੀਗੀ। ਸੋ ਇਹ ਸਲਾਨੋ ਕਾਉਂਟੀ ਜੁਵਨਲ ਹਾਲ ਜੋ ਆ ਉੱਥੇ ਇਸ ਨੂੰ ਰੱਖਿਆ ਗਿਆ ਆ। ਸੋ ਇਹ ਇੱਕ ਬਹੁਤ ਵੱਡੀ ਜੋ ਪ੍ਰੋਬਲਮ ਆ ਇਸ ਟਾਈਮ ਚੱਲ ਰਹੀ ਹੈਗੀ ਆ। ਜੀ। ਬਰਡ ਫਲੂ ਦੇ ਚੱਲਦਿਆਂ ਜਿਹੜੇ ਕੈਲੀਫੋਰਨੀਆ ਦੇ ਕੌਂਡਰਸ ਆ, ਇੱਲਾਂ ਵਰਗੇ ਜਿਹੜੇ ਹੁੰਦੇ ਆ ਇੰਡੇਂਜਰਡ ਨੇ, ਉਹਨਾਂ ਦੇ ਲਈ ਵੈਕਸੀਨ ਆਥੋਰਾਈਜ਼ ਕੀਤੀ ਗਈ ਆ ਐਮਰਜੈਂਸੀ ਯੂਜ਼ ਦੇ ਲਈ। ਇਸ ਏਵੀਅਨ ਫਲੂ, ਬਰਡ ਫਲੂ ਨੇ ਆਪਾਂ ਨੂੰ ਦੇਖਿਆ ਵੀ ਅਮਰੀਕਾ ਦੇ ਹੋਰ ਕਈ ਹਿੱਸਿਆਂ ਦੇ ਵਿੱਚ ਕਾਫੀ ਮੁਸ਼ਕਿਲਾਂ ਜਿਹੜੀਆਂ ਉਹ ਵਧਾਈਆਂ। ਆਪਾਂ ਆਂਡਿਆਂ ਦੀ ਕੀਮਤ ਵੱਧਦੀ ਦੇਖੀ, ਚਿਕਨ ਵੀ ਜਿਹੜੇ ਆ ਉਸ ਦੇ ਨਾਲ ਬਹੁਤ ਜਿਹੜੇ ਉਹ ਮਰੇ ਆ। ਸੋ US ਡਿਪਾਰਟਮੈਂਟ ਆਫ ਐਗਰੀਕਲਚਰਜ਼ ਐਨੀਮਲ ਐਂਡ ਪਲਾਂਟ ਹੈਲਥ ਇੰਸਪੈਕਸ਼ਨ ਸਰਵਿਸ ਉਹਨਾਂ ਨੇ ਇਸ ਦੇ ਐਮਰਜੈਂਸੀ ਅਪਰੂਵਲ ਦੇ ਉੱਤੇ ਮੋਹਰ ਜਿਹੜੀ ਲਗਾ ਦਿੱਤੀ ਆ। 350 ਦੇ ਤਕਰੀਬਨ ਸਿਰਫ ਕੈਲੀਫੋਰਨੀਆ ਦੇ ਕੌਂਡਰਸ ਰਹਿ ਗਏ ਨੇ ਵਾਈਲਡ ਦੇ ਵਿੱਚ, ਤੇ ਬਾਹਰ ਕੈਲੀਫੋਰਨੀਆ ਮੈਕਸੀਕੋ ਤੋਂ ਜਿਹੜੇ ਨਾਰਥ ਵੈਸਟ ਦੇ ਵਿੱਚ ਅਕਸਰ ਇਹ ਘੁੰਮਦੇ ਰਹਿੰਦੇ ਨੇ। ਸੋ ਇਹ ਪਾਇਲਟ ਸੇਫਟੀ ਸਟੱਡੀ ਇਸ ਮਹੀਨੇ ਨਾਰਥ ਅਮਰੀਕਨ ਵਲਚਰਸ ਉਸ ਦੇ ਨਾਲ ਹੀ ਸੰਬੰਧਿਤ ਜਿਹੜੀ ਪ੍ਰਜਾਤੀ ਆ ਉਸ ਉੱਤੇ ਸ਼ੁਰੂ ਹੋਵੇਗੀ। ਜੀ,
ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਮੰਟੀਕਾ ਸ਼ਹਿਰ ਜੋ ਕੈਲੀਫੋਰਨੀਆ ਦੇ ਵਿੱਚ ਆ, ਉੱਥੇ ਪੰਜਾਬੀ ਬੜੀ ਵੱਡੀ ਗਿਣਤੀ 'ਚ ਰਹਿੰਦੇ ਆ। ਉਹਦੀ ਪਾਪੂਲੇਸ਼ਨ 88,000 ਤੋਂ ਵੱਧ ਕੇ ਆਉਣ ਵਾਲੇ ਕੁਝ ਸਾਲਾਂ 'ਚ 2,11,000 ਹੋ ਜੂਗੀ। ਇਹ ਇੱਕ ਬਹੁਤ ਵੱਡਾ ਨੰਬਰ ਆ। ਮੰਟੀਕਾ ਦੀ ਪਾਪੂਲੇਸ਼ਨ ਇਸ ਟਾਈਮ 88,303 ਆ। ਲੈਥਰੋਪ ਜੋ ਗੁਆਂਢੀ ਸ਼ਹਿਰ ਆ, ਉੱਥੇ ਦੀ 35,008, ਟ੍ਰੇਸੀ ਦੀ 95,685 ਆ। ਜੇ ਸਾਰਿਆਂ ਦੀ ਕੰਬਾਈਨ ਕਰਕੇ ਦੇਖੀ ਡਿਪਾਰਟਮੈਂਟ ਆਫ ਫਾਈਨੈਂਸ ਵੱਲੋਂ 2,19,426 ਬਣਦੀ ਆ। ਇਹ ਤਿੰਨੇ ਸਾਊਥ ਸਨਮਕੀਨ ਕਾਉਂਟੀ ਦੇ ਜੋ ਸ਼ਹਿਰ ਆ। ਮੋਡੈਸਟੋ ਦੀ 2,16,995 ਆ। ਜੇ ਮੰਟੀਕੇ ਦੀ ਜਿਹੜੀ ਜਨਰਲ ਪਲਾਨ ਚੱਲ ਰਹੀ ਆ, ਜਿਸ ਹਿਸਾਬ ਦੇ ਨਾਲ ਉੱਥੇ ਐਕਸਪੈਂਸ਼ਨ ਹੋ ਰਹੀ ਆ, ਕਹਿੰਦੇ ਵੀ ਮੰਟੀਕੇ ਦੀ ਪਾਪੂਲੇਸ਼ਨ 2,11,003 ਹੋ ਜਾਊਗੀ। 9500 ਦੇ ਕਰੀਬ ਨਵੇਂ ਹਾਊਸਿੰਗ ਯੂਨਿਟਸ ਮੰਟੀਕੇ ਦੇ ਵਿੱਚ ਬਣਨ ਜਾ ਰਹੇ ਹੈਗੇ ਆ। ਕਹਿੰਦੇ ਵੀ 2.5 ਟਾਈਮ ਮੋਰ ਹਾਊਸਿੰਗ ਯੂਨਿਟ ਆ ਜਿੰਨੇ ਮੰਟੀਕੇ ਦੇ ਕੋਲ ਰਾਈਟ ਨਾਓ ਹੈਗੇ ਆ, ਜਿਹਦੇ ਲਈ ਇਹ 2,11,000 ਲੋਕ ਅਕਮੋਡੇਟ ਕੀਤੇ ਜਾਣਗੇ। ਸੋ ਇਹ ਜੋ ਸਾਈਜ਼ ਆ ਇਸ ਸ਼ਹਿਰ ਦਾ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਅਫੋਰਡੇਬਲ ਸ਼ਹਿਰਾਂ ਦੀ ਲਿਸਟ, ਬਜਟ ਫ੍ਰੈਂਡਲੀ ਜਿਹੜੇ ਹੋਮ ਬਾਇਰਸ ਦੀ ਲਿਸਟ ਜਾਰੀ ਕੀਤੀ ਗਈ ਆ। ਕਹਿੰਦੇ ਵੀ LA ਜਾਂ ਸੈਨ ਫਰਾਂਸਿਸਕੋ ਵੱਲ ਨੂੰ ਨਾ ਦੇਖਿਓ, ਉਹ ਇਸ ਲਿਸਟ ਦੇ ਵਿੱਚ ਨਜ਼ਦੀਕ ਵੀ ਜਿਹੜੇ ਉਹ ਨਜ਼ਰ ਨਹੀਂ ਆਉਣਗੇ। ਹੋਮ ਬਾਇਰਸ ਦੇ ਲਈ ਕੈਲੀਫੋਰਨੀਆ ਦੇ ਜਿਹੜੇ ਮੋਸਟ ਅਫੋਰਡੇਬਲ ਸਿਟੀਜ਼ ਦੇ ਵਿੱਚ ਜਿਹੜਾ ਸੈਂਟਾ ਕਲਾਰਿਟਾ, ਅਗੋਰੋ ਹਿਲਜ਼, ਬਾਰਸਟੋ, ਕਲੀਅਰ ਲੇਕ, ਕ੍ਰਿਸੈਂਟ ਸਿਟੀ ਤੇ ਰਿਵਰਸਾਈਡ ਆਈ ਆ। ਸਭ ਤੋਂ ਅਫੋਰਡੇਬਲ ਦੇ ਵਿੱਚ ਕਲੀਅਰ ਲੇਕ, ਜਿੱਥੇ ਐਵਰੇਜ ਘਰਾਂ ਦੀ ਪ੍ਰਾਈਸ 2,22,000 ਦੇ ਤਕਰੀਬਨ ਆ। ਬਾਰਸਟੋ ਦੇ ਵਿੱਚ 2,53,000, ਕ੍ਰਿਸੈਂਟ ਸਿਟੀ ਦੇ ਵਿੱਚ 3,46,000, ਰਿਵਰਸਾਈਡ 'ਚ 5,84,000, ਸੈਂਟਾ ਕਲੈਰਿਟਾ 'ਚ 7.5 ਲੱਖ ਤੇ ਅਗੋਰਾ ਹਿਲ 'ਚ 1.1 ਮਿਲੀਅਨ। 1.1 ਮਿਲੀਅਨ ਪਤਾ ਨਹੀਂ ਕਿੱਦਾਂ ਮੋਸਟ ਅਫੋਰਡੇਬਲ ਦੀ ਲਿਸਟ ਦੇ ਵਿੱਚ ਆ ਸਕਦਾ ਆ। ਪਰ ਰੀਅਲ estate ਦੇ ਐਕਸਪਰਟ ਜਿਹੜੇ ਉਹ ਕਹਿ ਰਹੇ ਆ ਵੀ ਅਜੇ ਵੀ ਘਰਾਂ ਦੇ ਪ੍ਰਾਈਸ ਜਿਹੜੇ ਆ ਉਹ LA ਸਾਈਡ, ਸੈਨ ਫਰਾਂਸਿਸਕੋ ਸਾਈਡ ਉਹ ਵਧੇ ਪਏ ਨੇ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਰਹਿਣਾ ਉਹ ਔਖਾ ਹੋਇਆ ਆ। ਇਸੇ ਦੇ ਚੱਲਦਿਆਂ ਇਹਨਾਂ ਸ਼ਹਿਰਾਂ 'ਚੋਂ ਲੋਕ ਛੋਟੇ ਸ਼ਹਿਰਾਂ ਵੱਲ ਨੂੰ ਪਲਾਇਨ ਕਰਨਾ ਸ਼ੁਰੂ ਕਰ ਚੁੱਕੇ ਆ। ਜੀ, ਅਗਲੀ ਖਬਰ ਵੱਲ ਚਲੀਏ। ਐਪਲ ਦਾ ਇੱਕ EMPLOYEE ਉਸ ਨੂੰ ਅਕਿਊਜ਼ ਕੀਤਾ ਗਿਆ ਵੀ ਉਸਨੇ ਟ੍ਰੇਡ ਸੀਕ੍ਰੇਟਸ ਐਪਲ ਕੰਪਨੀ ਦੇ ਜੋ ਆ ਚੋਰੀ ਕੀਤੇ ਹੈਗੇ ਆ। ਖਾਸ ਕਰਕੇ ਸੈਲਫ ਡਰਾਈਵਿੰਗ ਕਾਰ ਜੋ ਇੱਕ ਜੁਆਇੰਟ ਵੈਂਚਰ ਸੀ, ਉਹਦੇ ਸੰਬੰਧ ਦੇ ਵਿੱਚ ਬੇਵਾਓ ਵਾਂਗ ਨਾਮ ਦਾ ਇਹ ਸੀਨੀਅਰ ਐਗਜ਼ੀਕਿਊਟਿਵ ਜੀਡੋ ਨਾਮ ਦੀ ਕੰਪਨੀ ਤੇ ਕੰਮ ਕਰਦਾ, ਜੋ ਕਿ ਇਲੈਕਟ੍ਰਿਕ ਵਹੀਕਲ ਜੁਆਇੰਟ ਵੈਂਚਰ ਹੈਗਾ ਬਿਟਵੀਨ ਬਾਈਡੋ ਤੇ ਚਾਈਨੀਜ਼ ਕਾਰ ਮੇਕਰ ਗੀਲੀ ਦੇ। ਅੱਜ ਡਿਪਾਰਟਮੈਂਟ ਆਫ ਜਸਟਿਸ ਨੇ ਵਾਂਗ ਦੇ ਉੱਤੇ ਜੋ ਚਾਰजेस ਲਾਏ ਆ, ਸਟੀਲਿੰਗ ਟ੍ਰੇਡ ਸੀਕ੍ਰੇਟਸ ਫਰੋਮ ਐਪਲ ਸੈਲਫ ਡਰਾਈਵਿੰਗ ਕਾਰ ਡਿਵੀਜ਼ਨ। ਇਹ ਤੀਜਾ ਐਪਲ ਦਾ EMPLOYEE ਆ ਜੋ ਚਾਈਨਾ ਨੂੰ ਬਿਲੋਂਗ ਕਰਦਾ ਹੈਗਾ, ਜਿਹਦੇ ਉੱਤੇ ਸੀਕ੍ਰੇਟਸ ਚੋਰੀ ਕਰਨ ਦੇ ਚਾਰजेस ਲੱਗੇ ਹੈਗੇ ਆ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਮਾਰਕੀਟਸ ਦਾ ਜੇ ਆਪਾਂ ਹਾਲ ਦੱਸਦੇ ਜਾਈਏ। ਅੱਜ ਸਵੇਰੇ ਆਪਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਨਾਲ ਹੋਮ ਡੀਪੋ ਦੀ ਪ੍ਰੋਜੈਕਸ਼ਨ ਅਗਲੀ ਜਿਹੜੀ ਫਿਊਚਰ ਪ੍ਰੈਡਿਕਸ਼ਨਸ ਆ ਉਹ ਬਹੁਤੀਆਂ ਚੰਗੀਆਂ ਨਹੀਂ ਆਈਆਂ, ਜਿਸ ਦੇ ਕਰਕੇ ਇਸ ਦਾ ਪੂਰਾ ਅਸਰ ਮਾੜਾ ਰਿਹਾ ਆ। ਰੀਅਲ estate ਸੈਂਟੀਮੈਂਟ ਬਹੁਤਾ ਗੁੱਡ ਨਾ ਹੋਣ ਕਰਕੇ, ਘਰਾਂ ਦੀ ਜਿਹੜੀ ਕੰਸਟਰਕਸ਼ਨ ਆ ਉਹ ਸਲੋ ਹੋਣ ਦੇ ਕਰਕੇ ਓਵਰਆਲ ਇਕਨੋਮਿਕ ਆਊਟਲੁੱਕ ਥੋੜਾ ਠੰਡਾ ਨਜ਼ਰ ਆ ਰਿਹਾ ਆ। ਇਸੇ ਦੇ ਚੱਲਦਿਆਂ ਡਾਓ ਜੋਨਸ ਅੱਜ 336 ਪੁਆਇੰਟ ਘਟਿਆ, 33,012 ਤੇ ਬੰਦ ਹੋਇਆ। S&P 26 ਪੁਆਇੰਟ ਘਟ ਕੇ 4,110 ਤੇ, ਨੈਸਡੈਕ 22 ਪੁਆਇੰਟ ਘਟ ਕੇ 12,343 ਤੇ। ਸੋਨੇ ਦਾ ਭਾਅ $1,996 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ, 10 ਈਅਰ ਯੀਲਡ 3.53% ਦੇ ਉੱਤੇ ਰਹੀ। ਬਿਟਕੋਇਨ 27,108 ਤੇ ਇਥੀਰੀਅਮ $1,826 ਦੇ ਬਰਾਬਰ ਚੱਲ ਰਿਹਾ ਹੈ। ਜੀ, ਟੈਸਲਾ ਦੇ CEO ਐਲੋਨ ਮਸਕ ਨੇ ਕਿਹਾ ਵੀ ਆਉਣ ਵਾਲੇ ਜੋ 12 ਮਹੀਨੇ ਆ ਉਹ ਇਕਨੋਮੀ ਲਈ, ਗਲੋਬਲ ਇਕਨੋਮੀ ਲਈ ਬਾਹਲੇ ਔਖੇ ਹੈਗੇ ਆ। ਤੇ ਉਹ ਸੇਮ 12 ਮਹੀਨਿਆਂ 'ਚ ਕਹਿੰਦੇ ਵੀ ਇਕੱਲਾ ਗਲੋਬਲ ਇਕਨੋਮੀ ਨਹੀਂ, ਟੈਸਲਾ ਕੰਪਨੀ ਦੇ ਲਈ ਵੀ ਕਾਫੀ ਔਖੇ ਹੋਣਗੇ। ਈਵਨ ਦੋ ਮਾਡਲ Y ਜੋ SUV ਆ, ਉਹ ਕਹਿੰਦੇ ਵੀ ਟੌਪ ਸੈਲਿੰਗ ਕਾਰ ਆ ਗਲੋਬਲੀ। ਪਰ ਅੱਜ ਉਹਨਾਂ ਨੇ ਆਸਟਨ ਟੈਕਸਸ ਦੇ ਵਿੱਚ ਜੋ ਸ਼ੇਅਰ ਹੋਲਡਰਸ ਦੀ ਮੀਟਿੰਗ ਸੀ, ਉਹਦੇ ਵਿੱਚ ਦੱਸਿਆ ਵੀ ਆਉਣ ਵਾਲੇ 12 ਮਹੀਨੇ ਸਾਨੂੰ ਬਹੁਤ ਬਾਜ਼ ਕਰਨੇ ਪੈਣੇ ਆ।
ਕਾਫੀ ਡਿਫਿਕਲਟ ਸਮਾਂ ਹੈਗਾ ਟੈਸਲਾ ਦੇ ਲਈ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 24 ਪੈਸੇ ਰਹੇ ਆ, $1 ਦੇ ਬਰਾਬਰ ਕੈਨੇਡਾ ਦੇ $1.35 ਤੇ $1 ਦੇ ਬਰਾਬਰ ਪਾਕਿਸਤਾਨ ਦੇ 294 ਰੁਪਏ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।